ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 23 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਜਦੋਂ 23 ਮਾਰਚ ਦੀ ਗੱਲ ਕਰਦੇ ਹਾਂ ਤਾਂ ਸਾਡੇ ਬਹੁਤ ਕੁਝ ਯਾਦ ਆਉਂਦਾ। ਉਹ ਚੀਜ਼ਾਂ ਜਿਨ੍ਹਾਂ ਤੇ ਅਸੀਂ ਮਾਣ ਵੀ ਕਰਦੇ ਹਾਂ ਤੇ ਜਿਨ੍ਹਾਂ ਤੇ ਮਾਣ ਦੇ ਨਾਲ ਨਾਲ ਸਾਨੂੰ ਨਾਜ਼ ਵੀ ਕਰਨਾ ਚਾਹੀਦਾ ਤੇ ਜਿਨ੍ਹਾਂ ਤੋਂ ਸੇਧ ਵੀ ਲੈਣੀ ਚਾਹੀਦੀ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ 23 ਮਾਰਚ 1931 ਦੇ ਦਿਨ ਹੀ ਉਹਨਾਂ ਨੂੰ ਜਿਹੜੀ ਹੈ ਫਾਂਸੀ ਤੇ ਲਾਇਆ ਗਿਆ ਸੀ। ਉਹਨਾਂ ਦੀ ਸ਼ਹਾਦਤ ਹੋਈ ਸੀ ਤੇ ਉਸ ਸ਼ਹਾਦਤ ਤੋਂ ਬਾਅਦ ਅਸੀਂ ਅੱਜ ਜਿਹੜੀ ਗੱਲਬਾਤ ਕਰਨ ਜੋਗੇ ਹੋਏ ਆ, ਨਹੀਂ ਤਾਂ ਖਬਰਾਂ ਕੀ ਹੋਣਾ ਸੀ ਆਪਣੇ ਸਾਰਿਆਂ ਦੇ ਨਾਲ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਖਾਸ ਚਰਚਿਤ ਖਬਰ ਤੋਂ। ਅਮਿਤ ਸ਼ਾਹ ਦਾ ਨਾਂ ਆਉਂਦੇ ਹੀ, ਅਮਿਤ ਸ਼ਾਹ ਦੇ ਆਉਂਦੇ ਹੀ ਕਹਿ ਸਕਦੇ ਆਪਾਂ, ਭੁੱਲਰ ਨੂੰ ਚੱਕ ਲਿਆ ਪੰਜਾਬ ਸਰਕਾਰ ਨੇ। ਇੰਨਾ ਦਬਕਾ ਅਮਿਤ ਸ਼ਾਹ ਦਾ। ਪ੍ਰਵੀਨ ਜੀ, ਭਾਰਤ ਦੀ ਸੰਸਦ ਦੇ ਵਿੱਚ ਪੰਜਾਬ ਦੇ ਇੱਕ ਮੰਤਰੀ ਦੇ ਹਵਾਲੇ ਨਾਲ ਇਹ ਪਹਿਲੂ ਗੂੰਜਦਾ ਕਿ ਦੇਖੋ ਜੀ, ਇੱਕ ਪਰਿਵਾਰ ਉਜਾੜਤਾ। ਸਹੀ ਹੈ। ਬੱਚੀਆਂ, ਇੱਕ ਜਵਾਕ, ਘਰ ਵਾਲੀ, ਮਾਂ, ਕਿ ਜੀ ਅਫਸਰ ਸੁਸਾਈਡ ਕਰ ਗਿਆ। ਕਿਹੋ ਜਿਹਾ ਦਬਾਅ ਹੋਊਗਾ, ਕਿਹੋ ਜਿਹਾ ਕਾਰਾ ਹੋਊਗਾ ਕਿ ਇਸ ਲਈ ਜੀ ਪੰਜਾਬ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਅਜੇ ਗੱਲ ਰੱਖਣਾ ਹੀ ਚਾਹੁੰਦੇ ਨੇ। ਉਹਨਾਂ ਦੀ ਗੱਲ ਵੀ ਨਹੀਂ ਪੂਰੀ ਹੋਣ ਦਿੱਤੀ ਜਾਂਦੀ। ਅਮਿਤ ਸ਼ਾਹ ਵਿੱਚ ਰੋਕ ਕੇ ਕਹਿੰਦੇ ਆ ਕਿ ਤੁਸੀਂ ਲਿਖ ਕੇ ਦਿਓ, ਮੈਂ CBI ਨੂੰ ਹੁਣੇ ਰੈਫਰ ਕਰ ਦੇਣਾ, ਇਹ ਮਾਮਲਾ CBI ਦੇਖੂਗੀ। ਠੀਕ ਹੈ। ਉਸ ਤੋਂ 2-2.5 ਘੰਟਿਆਂ ਦੇ ਦਰਮਿਆਨ ਹੀ ਲਾਲਜੀਤ ਭੁੱਲਰ ਗੋਬਿੰਦਗੜ੍ਹ ਤੋਂ ਲੱਭ ਵੀ ਜਾਂਦਾ ਹੈ, ਗ੍ਰਿਫਤਾਰ ਵੀ ਹੋ ਜਾਂਦਾ ਹੈ, PA ਵੀ ਮਿਲ ਜਾਂਦਾ ਹੈ, ਚੱਕ ਲਿਆ ਜਾਂਦਾ ਤੇ ਅੰਮ੍ਰਿਤਸਰ ਨੂੰ ਲੈ ਵੀ ਜਾਂਦੇ ਆ। ਸਹੀ ਹੈ। ਅਸਲ 'ਚ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਦੀ ਇੱਕੋ ਇੱਕ ਕੋਸ਼ਿਸ਼ ਹੁੰਦੀ ਹੈ ਕਿ ਤੁਰੰਤ ਪੋਸਟਮਾਰਟਮ ਹੋਵੇ ਤੇ ਸੰਸਕਾਰ ਹੋ ਜਾਵੇ, ਬਾਕੀ ਉਹ ਤੋਂ ਬਾਅਦ ਦੇਖਾਂ। ਪਹਿਲਾ ਪ੍ਰੈਸ਼ਰ ਇਹ ਹੁੰਦਾ ਕਿ ਸੰਸਕਾਰ ਕਰਾਓ, ਬਾਕੀ ਗੱਲਾਂ ਬਾਅਦ ਚ। ਸਹੀ ਹੈ। ਹੁਣ ਇਸ ਘਟਨਾਕ੍ਰਮ ਦਾ ਕੱਲਾ ਇੱਕ ਪੱਖ ਨਹੀਂਗਾ ਕਿ ਲਾਲਜੀਤ ਭੁੱਲਰ ਨੇ ਧਮਕਾਇਆ ਹੋਊਗਾ ਜਾਂ ਗਗਨਦੀਪ ਸਿੰਘ ਰੰਧਾਵਾ ਨੇ ਰਿਸ਼ਵਤ ਲਈ ਹੋਊਗੀ, ਹੈਨਾ। ਇਹ ਦੋ ਚੀਜ਼ਾਂ ਦੇ ਆਧਾਰ ਤੇ ਇਹ ਘਟਨਾ ਨਹੀਂ ਹੈਗੀ। ਇਸ ਘਟਨਾ ਨੇ ਕਈ ਚਿਹਰੇ ਬੇਨਕਾਬ ਕਰਤੇ। ਤੁਸੀਂ 23 ਮਾਰਚ ਦੀ ਗੱਲ ਕਰ ਰਹੇ ਹੋ। ਇਹ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ ਤੇ ਜਾ ਕੇ ਸਹੁੰ ਚੁੱਕਣ ਵਾਲੇ, ਖਟਕੜ ਕਲਾਂ ਤੋਂ ਲੈ ਕੇ ਹਸੈਣੀ ਵਾਲਾ ਜਾ ਕੇ ਉਹਦੀਆਂ ਪੱਗਾਂ ਬੰਨ੍ਹ ਕੇ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਸ ਦੱਸਣ ਵਾਲੇ, ਉਸ ਦਿਨ ਵੀ ਸੱਚ ਨਹੀਂ ਬੋਲ ਪਾਉਂਦੇ, ਬਾਕੀ ਸਾਰਾ ਸਾਲ ਕੀ ਕਰਦੇ ਤੁਹਾਡੇ ਸਾਹਮਣੇ ਜੀ। ਸਹੀ ਹੈ, ਬਿਲਕੁਲ। ਇਸ ਘਟਨਾ ਨੂੰ ਤੁਸੀਂ ਇਸ ਨਜ਼ਰੀਏ ਤੋਂ ਦੇਖੋ ਕਿ ਇੱਕ ਅਧਿਕਾਰੀ ਇਹ ਕਹਿੰਦਾ ਹੈ ਕਿ ਮੈਨੂੰ ਇਸ ਤਰ੍ਹਾਂ ਡਰਾਇਆ ਗਿਆ ਕਿ ਜੇ ਤੂੰ ਆਪ ਨਾ ਮਰਿਆ ਤਾਂ ਸੋਚ ਤੇਰੇ ਜਵਾਕਾਂ ਨਾਲ ਅਸੀਂ ਕੀ ਕਰਾਂਗੇ। ਉਹ ਕਹਿੰਦਾ ਮੈਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਮਰ ਰਿਹਾ। ਮਤਲਬ ਕੈਸੀ ਦਹਿਸ਼ਤ ਹੋਊਗੀ, ਜਿਹੜਾ ਬੰਦਾ ਇਹ ਵੀ ਨਹੀਂ ਸੋਚ ਪਾ ਰਿਹਾ ਕਿ ਮੇਰੇ ਤੋਂ ਬਾਅਦ ਕੀ ਗਰੰਟੀ ਹੈ ਮੇਰੇ ਬੱਚਿਆਂ ਦੀ, ਕੌਣ ਸੰਭਾਲ ਕਰੂਗਾ। ਸਹੀ ਹੈ। ਕਿਸ ਤਰ੍ਹਾਂ ਦੀ ਸਥਿਤੀ ਹੋਊਗੀ ਜੇ ਮਤਲਬ ਕਿ ਭੁੱਲਰ ਦੇ ਸਮਰਥਕਾਂ ਜਾਂ ਉਹਨਾਂ ਦੇ ਤੋਤਾ ਮੀਡੀਆ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਇਹ ਹੈ ਕਿ ਬਈ ਉਹ ਤਾਂ ਰਿਸ਼ਵਤ ਮੰਨ ਗਿਆ ਸੀ ਜੀ, ਇਹ ਤਾਂ ਹੁਣ ਡਰਾਮਾ ਹੈ ਜੀ ਮਰਨ ਦਾ, ਤਾਂ ਜੀ ਉਹ ਆਪਣੀ ਉਹਦੇ ਕਰਕੇ ਮਰ ਗਿਆ ਜੀ, ਨਮੋਸ਼ੀ ਕਰਕੇ, ਕਿ ਉਹ ਤਾਂ ਰਿਸ਼ਵਤ ਦੀ ਵੀਡੀਓ ਹੈ ਜੀ, ਉਹਦੀ ਜਨਤਕ ਪਈ ਆ। ਆਪਾਂ ਮੰਨ ਲਈਏ ਕਿ ਇਹ ਰਿਸ਼ਵਤ ਦਾ ਮਾਮਲਾ ਹੈ ਜੀ। ਉਹਦੇ ਜਾਣ ਤੋਂ ਬਾਅਦ ਵੀ ਜਾਂਚ ਹੋ ਜਾਏਗੀ, ਉਹ ਤਾਂ ਸੱਚ ਆ ਜਾਏਗਾ ਜੇ ਉਹ ਰਿਸ਼ਵਤ ਦਾ ਹੀ ਮਾਮਲਾ ਹੋਏਗਾ।
ਸਵਾਲ ਇੱਕ ਬੰਦੇ ਦੀ ਜਾਨ ਲੈਣ ਦੀ ਸਥਿਤੀ ਕਿਉਂ ਬਣੀ? ਸਹੀ ਹੈ, ਬਿਲਕੁਲ। ਤੇ ਉਹਦੇ ਵਿੱਚ ਮੰਤਰੀ ਤੇ ਉਹਦੇ ਪਿਓ ਦਾ ਨਾਮ ਹੈ। ਹੂੰ। ਗਗਨਦੀਪ ਸਿੰਘ ਰੰਧਾਵਾ ਦੀ ਧਰਮ ਪਤਨੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੀ ਹੈ ਕਿ ਉਹਨਾਂ ਨੂੰ ਬੁਲਾਇਆ ਗਿਆ, ਕਿਹਾ ਗਿਆ ਕਿ ਜੇ ਮੇਰੇ ਪਿਓ ਦੇ ਟੈਂਡਰ ਨਾ ਨਿਕਲੇ ਤਾਂ ਹਿਸਾਬ ਲਾ ਲਈ ਤੇਰਾ ਤੇ ਤੇਰੇ ਜਵਾਕਾਂ ਦਾ ਕੀ ਕਰਾਂਗੇ। ਜਦੋਂ ਟੈਂਡਰ ਨਹੀਂ ਮਿਲੇ ਤਾਂ ਕਹਿੰਦੀ ਕਿ ਰਿਵਾਲਵਰ ਦੇ ਮਤਲਬ ਉਹਦੇ ਨਿਸ਼ਾਨੇ ਤੇ ਉਹਦੀ ਵੀਡੀਓ ਬਣਵਾਈ ਆ, ਉਹ ਕਹਿ ਰਹੀ ਹੈ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਉਹਦੇ ਸਿਰ ਦੇ ਵਿੱਚ ਰਿਵਾਲਵਰ ਦੇ ਬੱਟ ਮਾਰੇ। ਤੇ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਜਾਂ ਤਾਂ ਆਪੇ ਜ਼ਹਿਰ ਖਾਲਾ ਨਹੀਂ ਦੇਖ ਲਾ। ਤੇ ਹੁਣ ਉਹ ਦੋ ਤਿੰਨ ਫੁਟੇਜ ਸਾਹਮਣੇ ਆ ਗਈ ਜਦੋਂ ਵਿਹੜੇ 'ਚ ਉਹ ਫਿਰ ਰਹੇ। ਹਾਂਜੀ। ਇਸ ਹਵਾਲੇ ਨਾਲ ਮਾਨਕ ਗੋਇਲ ਇੱਕ ਪੋਸਟ ਲਿਖਦਾ ਹੈ। ਵੈਸੇ ਮਾਨਕ ਗੋਇਲ RTI ਦਾ ਮਾਹਰ ਮੰਨਿਆ ਜਾਂਦਾ, ਪਰ ਇਹਨਾਂ ਦੇ ਰਾਜ ਦੇ ਵਿੱਚ ਭਗਤ ਸਿੰਘ ਦੇ ਵਾਰਸਾਂ ਦੇ ਰਾਜ 'ਚ ਤਾਂ RTI ਵੀ ਮਰ ਗਈ। ਹਾਂਜੀ ਹਾਂਜੀ, ਬਿਲਕੁਲ। ਉਹਦੀ ਵੀ ਮੌਤ ਹੋਈ ਵੀ ਆ, ਉਹਦੀ ਵੀ ਇਨਕੁਆਇਰੀ ਕਰਾ ਲਓ ਕਿ ਹਾਂ ਉਹਨੇ ਸੁਸਾਈਡ ਕਿਉਂ ਕੀਤਾ। ਉਹ ਕਹਿੰਦਾ ਵੀ ਕਿ ਕੀ ਹੁਣ ਉਹੀ ਕੁਝ ਵਾਪਰੂਗਾ ਜੋ ਕੁਝ ਪੰਜਾਬ 'ਚ ਲਗਾਤਾਰ ਵਾਪਰ ਰਿਹਾ, ਕਿ ਜਿਹੜੇ ਰਿਵਾਲਵਰ ਦੇ ਬੱਟ ਮਾਰੇ ਜਾਂ ਜਿਹੜੇ ਰਿਵਾਲਵਰ ਦੀ ਨੋਕ ਤੇ ਉੱਤੇ ਕਹਿੰਦੇ ਕਿ ਵੀਡੀਓ ਬਣਵਾਈ, ਉਸ ਰਿਵਾਲਵਰ ਨੂੰ ਲੱਭਣ ਦੇ ਲਈ ਪੁਲਿਸ ਲਾਲਜੀਤ ਭੁੱਲਰ ਨੂੰ ਨਾਲ ਲੈ ਕੇ ਜਾਊਗੀ, ਸਵੇਰੇ ਤੜਕੇ ਲੈ ਕੇ ਜਾਊਗੀ, ਤੇ ਜਦੋਂ ਉਹ ਥਾਂ ਫਰੋਲਣ ਦੇ ਲਈ, ਉਹ ਲੱਭਣ ਦੇ ਲਈ ਉਹਦੇ ਹੱਥ ਖੋਲੇ ਜਾਣਗੇ ਤਾਂ ਉਹ ਰਿਵਾਲਵਰ ਨਾਲ ਵਾਰ ਕਰੂਗਾ ਕਿ ਭੱਜੂਗਾ, ਫਿਰ ਗੋਲੀ ਗਿੱਟੇ 'ਚ ਵੱਜੂ ਕਿ ਗੋਡੇ 'ਚ ਵੱਜੂ, ਕਿੱਥੇ ਵੱਜੂਗੀ? ਸਹੀ ਗੱਲ ਹੈ, ਬਿਲਕੁਲ। ਨਹੀਂ ਜਨਾਬ, ਇਹ ਹੋ ਸਕਦਾ ਕਿ ਪੰਜਾਬ ਪੁਲਿਸ ਨੂੰ ਪਤਾ ਹੀ ਨਾ ਹੋਵੇ ਲਾਲਜੀਤ ਭੁੱਲਰ ਕਿੱਥੇ ਬੈਠਾ। ਜਿਹੜੇ FIR ਦਰਜ ਕਰਨ ਨੂੰ ਲਟਕਾ ਸਕਦੇ ਨੇ ਇਹ ਜਿਹਾ ਮਾਮਲਾ, ਉਹ ਗ੍ਰਿਫਤਾਰੀ ਕਿਉਂ ਪਾਉਣਗੇ? ਸਹੀ ਗੱਲ, ਬਿਲਕੁਲ। ਲਾਲਜੀਤ ਭੁੱਲਰ ਕੱਲੇ ਕੇਜਰੀਵਾਲ ਐਂਡ ਪਾਰਟੀ ਦਾ ਨਹੀਂ, ਭਗਵੰਤ ਮਾਨ ਦਾ ਵੀ ਖਸਮ ਖਾਸ ਹੈ। ਜਿਹੜਾ MP ਦੀ ਚੋਣ ਹਾਰ ਗਿਆ ਹੋਵੇ ਤੇ ਉਹਦੇ ਬਾਵਜੂਦ ਵੀ ਮੰਤਰੀ ਦੀ ਕੁਰਸੀ ਬਰਕਰਾਰ ਹੋਵੇ, ਇਹਦਾ ਮਤਲਬ ਕੁਛ ਤਾਂ ਖਾਸ ਹੋਊਗਾ। ਸਹੀ ਗੱਲ, ਬਿਲਕੁਲ। ਹੁਣ ਜਿੱਦਾਂ ਹੀ ਅਮਿਤ ਸ਼ਾਹ ਨੇ ਇਹ ਗੱਲ ਕਹੀ ਕਿ CBI ਜਾਂਚ ਕਰਾਵਾਂਗੇ, ਤਦੇ 2 ਘੰਟਿਆਂ ਬਾਅਦ ਗ੍ਰਿਫਤਾਰੀ ਕਿਵੇਂ ਹੋਗੀ? ਕੀ ਲਾਲਜੀਤ ਭੁੱਲਰ ਨੂੰ ਇਹ ਸਮਝਾਇਆ ਗਿਆ ਕਿ ਦੇਖ ਲੈ ਬਾਈ, ਕੇਂਦਰੀ ਏਜੰਸੀਆਂ ਚੱਕ ਕੇ ਲੈ ਕੇ ਜਾਣਗੀਆਂ, ਫਿਰ ਤੇ ਤੋਂ ਕੱਟ ਨਹੀਂ ਹੋਣਾ। ਸਹੀ ਗੱਲ। ਹੁਣ ਤਾਂ ਇੱਥੇ ਤੈਨੂੰ ਸਰਾਣਾ ਵੀ ਦੇ ਦਿਆਂਗੇ, ਵਾਈਫਾਈ ਵੀ ਦੇ ਦਿਆਂਗੇ, ਤੇ ਹੋਰ ਜੋ ਚਾਹੀਦਾ ਸਾਰਾ ਕੁਝ ਮਿਲ ਜੂ ਜੇਲ੍ਹ 'ਚ। ਜੇਲ੍ਹ ਕਾਹਦੀ ਹੋਊਗੀ? ਤੇਰਾ ਵਾਸਤੇ ਰੈਸਟ ਹਾਊਸ 'ਚ ਹੋਏਗਾ, ਤੂੰ ਆਪਣੀ ਪੁਲਿਸ ਹੈ। ਸਹੀ ਗੱਲ, ਬਿਲਕੁਲ। ਕਿਉਂਕਿ ਜੇ ਸੱਚਮੁੱਚ ਤੁਸੀਂ ਮੁੱਖ ਮੰਤਰੀ ਹੁੰਦੇ, ਪੰਜਾਬ ਦੇ ਪੁੱਤ ਹੁੰਦੇ ਜਨਾਬ, ਫੇਰ ਮੁੱਖ ਮੰਤਰੀ ਵਾਲਾ ਤਾਂ ਕੰਮ ਛੱਡੋ, ਇਹ 2 ਹੀ ਵਿਭਾਗ ਤੁਹਾਡੇ ਕੋਲ ਸੀ। ਵੇਅਰ ਹਾਊਸ ਵਾਲਾ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ, ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ, ਤੇ ਫੇਰ ਵੀ ਕੋਈ ਹੋਰ ਚਲਾ ਰਿਹਾ। ਸਹੀ ਗੱਲ। ਇਸ ਲਈ ਤੁਹਾਡੀ ਇੱਛਾ ਨਹੀਂ ਸੀ, ਪਰ ਤੁਹਾਨੂੰ ਮਜਬੂਰ ਨੇ ਲੱਗਿਆ ਕਿ ਇਹ ਤੋਂ ਪਹਿਲਾਂ BJP ਦੀ ਐਂਟਰੀ ਹੋ ਜਾਵੇ ਦੇ ਰਾਹੀਂ, ਕਿਉਂਕਿ ਜੇ ਕਾਂਗਰਸ ਇਹ ਮੁੱਦੇ ਨੂੰ ਚੁੱਕ ਰਹੀ ਆ, ਤੁਹਾਡੇ ਘਰ ਤੱਕ ਧਰਨਾ ਮਾਰਨ ਆ ਰਹੀ ਆ, ਨਾਲ ਜਾਖੜ ਤੇ ਅਕਾਲੀ ਦਲ ਵਾਲੇ ਆ ਰਹੇ ਨੇ, ਤਾਂ ਇਹਦਾ ਮਤਲਬ ਇਹ ਤਾਂ ਸਪਸ਼ਟ ਹੈ ਕਿ ਉਹਨਾਂ ਨੂੰ ਇਹਦੇ ਵਿੱਚੋਂ ਰਾਜਨੀਤੀ ਤਾਂ ਦਿਖਦੀ ਹੈ, ਬਿਲਕੁਲ ਦਿਖਦੀ। ਸਹੀ ਗੱਲ। ਤੇ ਇਹਨਾਂ ਸਾਰਿਆਂ ਦਾ ਚਣਕਿਆ ਫਿਰ ਅਮਿਤ ਸ਼ਾਹ ਦਾ ਰਾਜਨੀਤੀ ਦੇ ਮਾਮਲੇ 'ਚ ਤਾਂ ਬਿਲਕੁਲ। ਉਹ ਕਹਿੰਦਾ ਫਿਰ ਮੈਂ ਕਿਉਂ ਨਾ ਰਾਜਨੀਤੀ ਕਰਾਂ, ਮੈਂ ਦਿਖਾਵਾਂ ਕਿ ਮੈਨੂੰ ਪੰਜਾਬ ਦਾ ਹੇਜ ਹੈ, ਮੈਨੂੰ ਪੰਜਾਬ ਦਾ ਫਿਕਰ ਹੈ। ਸਹੀ ਹੈ। ਤੇ ਉਹ ਇਸ ਲਈ ਇਹ ਸਾਰੇ ਭੱਜੇ। ਕੀ ਇਸ ਲਈ ਭੱਜੇ ਕਿ ਅਮਿਤ ਸ਼ਾਹ ਦੀ ਐਂਟਰੀ ਹੋ ਗਈ ਤਾਂ ਲਾਲਜੀਤ ਭੁੱਲਰ ਨੂੰ ਚੱਕਿਆ ਕਿ ਕਿਤੇ ਉਹਨਾਂ ਦੇ ਹੱਥ ਨਾ ਜਾਵੇ, ਸਾਡੇ ਆਪਣੇ ਘਰ 'ਚ ਰਹਿ ਜਾਵੇ, ਜਾਂ ਇਸ ਕਰਕੇ ਚੱਕਿਆ ਕਿ ਜੇ CBI ਆ ਗਈ ਤਾਂ ਕਿਤੇ ਇਹ ਨਾ ਹੋਵੇ ਕਿ ਹਰਪਾਲ ਚੀਮਾ ਤੋਂ ਹੁੰਦੇ ਹੋਇਆ CM ਹਾਊਸ ਤੱਕ ਆ ਜਾਵੇ ਸਾਰਾ ਕੁਝ। ਸਹੀ ਹੈ, ਬਿਲਕੁਲ। ਕੀ ਇਸ ਲਈ ਚੱਕਿਆ ਕਿ ਭਾਈ ਦੇਖਿਓ ਕਿਤੇ ਸਭ ਦੇ ਪਾਜ ਉਧੜ ਜਾਣਾ, ਇਹੋ ਜਿਹੇ ਕਿੰਨੇ ਅਫਸਰਾਂ ਨੂੰ ਡਰਾਇਆ ਹੋਊਗਾ, ਕਿੰਨਿਆਂ ਨਾਲ ਸੈਟਿੰਗ ਕੀਤੀ ਹੋਊਗੀ, ਕਿੰਨਾ ਕੁਝ ਜਾਂਦਾ ਹੋਊਗਾ, ਇਹ ਮਾਮਲਾ ਰੁਕੂਗਾ ਕਿੱਥੇ ਜਾ ਕੇ? ਦਿੱਲੀ ਵਾਲੇ ਹਾਕਮਾਂ ਤੱਕ। ਜੀ। ਵੈਸੇ CBI ਕਿੰਨੀ ਕੁ ਦੁੱਧ ਦੀ ਧੋਤੀ ਆ ਸਭ ਨੂੰ ਪਤਾ। ਕਰਨਲ ਬਾਠ ਵਾਲੇ ਮਾਮਲੇ 'ਚ ਕਿੰਨਾ ਕੁ ਇਨਸਾਫ ਦਵਾਤਾ, ਸਭ ਨੂੰ ਪਤਾ। ਤੇ ਵੈਸੇ ਸਵਾਲ ਇਹ ਹੈ ਕਿ ਉਹੀ ਜੀ ਮੰਗ ਕਰਨ ਵਾਲੇ ਤੇ ਉਹੀ ਜਿਹਾ ਜਵਾਬ ਦੇਣ ਵਾਲਾ, ਜਿਹੜਾ ਅਮਿਤ ਸ਼ਾਹ ਇਹ ਕਹਿ ਰਿਹਾ ਸੀਗਾ ਵੀ ਇਹ ਪੰਜਾਬ ਦਾ ਮਾਮਲਾ ਹੈ, ਫਿਰ ਉਹਨੇ ਇਹ ਕਿਉਂ ਕਿਹਾ ਕਿ ਮੈਂ ਦਿੰਨਾ CBI ਨੂੰ ਹੁਕਮ? ਸਹੀ ਗੱਲ। ਪਰਿਵਾਰ ਮੰਗਦਾ, ਮੁੱਖ ਮੰਤਰੀ ਕਹਿ ਦਿੰਦੇ, ਫਿਰ ਵੀ ਅਸੀਂ ਸਮਝ ਲੈਂਦੇ, ਅਦਾਲਤ 'ਚ ਜਾ ਕੇ ਹੋ ਜਾਂਦਾ। ਸਾਡੇ ਮੈਂਬਰ ਪਾਰਲੀਮੈਂਟ ਮੰਗ ਰਹੇ ਨੇ, ਮਤਲਬ ਤੁਸੀਂ ਆਪ ਸਾਬਤ ਕਰ ਰਹੇ ਹੋ
ਕਿ ਕੱਲ ਨੂੰ ਜੀ ਤੁਸੀਂ ਉਹ ਚਲਾਉਣਾ ਪੰਜਾਬ, ਸਾਤੋਂ ਨਹੀਂ ਚੱਲਣਾ ਕਿਸੇ ਤੋਂ। ਹੁਣ ਤੁਸੀਂ ਸਰਕਾਰਾਂ ਬਣਾਉਣਾ ਚਾਹੁੰਦੇ ਹੋ, ਔਜਲੇ ਦੀ ਪਾਰਟੀ ਵੀ ਪੰਜਾਬ 'ਚ ਰਾਜ ਕਰਨਾ ਚਾਹੁੰਦੀ ਆ। ਚਾਹੁੰਦੀ ਹੈ, ਬਿਲਕੁਲ ਚਾਹੁੰਦੀ ਹੈ, ਤਿਆਰੀਆਂ ਪੂਰੀਆਂ ਉਹਨਾਂ ਦੀਆਂ। ਤੇ ਫਿਰ ਤੁਸੀਂ ਕਿਉਂ ਨਹੀਂ ਕਿਹਾ ਕਿ ਅਸੀਂ ਗਲ ਗੁੱਠਾ ਦੇ ਦਿਆਂਗੇ ਸਰਕਾਰ ਤੋਂ, ਅਸੀਂ ਪੰਜਾਬ 'ਚ ਇਨਕੁਆਇਰੀ ਕਰਾ ਕੇ ਇਨਸਾਫ ਦਿਵਾਵਾਂਗੇ? ਕਿਉਂ ਨਹੀਂ ਦਮ ਭਰ ਸਕੇ? ਇਹ ਕੇਂਦਰੀਕਰਨ ਵਾਲੇ ਪਾਸੇ ਨੂੰ ਕੌਣ ਲੈ ਕੇ ਜਾ ਰਿਹਾ? ਇਹ ਪੂਰੀਆਂ ਵਾਂਗਾ ਪੰਜਾਬ ਦੀਆਂ ਕੇਂਦਰ ਦੇ ਹੱਥ, ਅਮਿਤ ਸ਼ਾਹ ਦੇ ਹੱਥ ਕੌਣ ਫੜਾ ਰਿਹਾ? ਸਹੀ ਗੱਲ, ਬਿਲਕੁਲ, ਦੋਨੇ ਹੱਥੀ। ਜੇ ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਰਗੇ ਨਲਾਇਕ ਸਾਡੇ ਪੱਲੇ ਨਾ ਪਏ ਹੁੰਦੇ ਤਾਂ ਅੱਜ ਗਗਨਦੀਪ ਰੰਧਾਵਾ ਵੀ ਜਿਉਂਦਾ ਹੁੰਦਾ ਤੇ ਅੱਜ ਪੁਲਿਸ ਦਾ ਅਕਸ ਵੀ ਸੁਧਰਿਆ ਹੁੰਦਾ। ਜੀ ਜੀ। ਸੋ ਇਸ ਲਈ ਇਹ ਸਮੁੱਚਾ ਵਰਤਾਰਾ ਸਾਡੇ ਸਾਹਮਣੇ ਇੱਕ ਤਰੀਕੇ ਨਾਲ ਖੜਾ। ਕੀ ਲੈਣਾ ਕਿਸੇ ਨੂੰ, ਆਪਾਂ ਤਾਂ ਗੁਜਰਾਤ ਚਲੇ ਜਾਣਾ ਅੱਜ। ਸੋ ਇਸ ਲਈ ਕੇਜਰੀਵਾਲ ਨੂੰ ਝੂਟੇ ਦੇਣ ਲਈ ਭਗਵੰਤ ਮਾਨ ਦਾ ਜਾਣਾ ਜ਼ਰੂਰੀ ਹੈ। ਉੱਥੇ 4 ਦਿਨਾਂ ਦਾ ਦੌਰਾ, ਕਿਉਂਕਿ ਲੋਕਲ ਬਾਡੀ ਦੀਆਂ ਚੋਣਾਂ ਨੇ ਤੇ ਹੁਣ ਗਲੀਆਂ ਮੁਹੱਲਿਆਂ 'ਚ ਵੋਟਾਂ ਮੰਗਣ ਲਈ ਭਗਵੰਤ ਮਾਨ ਚਾਹੀਦਾ ਅਗਲਿਆਂ ਨੂੰ ਕਿ ਲੈ ਜਾਓ, ਹੈ ਨਾ। ਤੇ ਇਸ ਲਈ ਪੰਜਾਬ ਨੂੰ ਲਵਾਤ ਛੱਡ ਜਾਓ। ਪਰ ਲੱਗਿਆ ਕਿ ਮੁੱਦਾ ਐਡਾ ਬੜਾ ਉੱਥੇ ਤੱਕ ਜਾ ਕੇ ਨਾ ਹੋਵੇ ਕਿ ਇਸ ਲਈ ਤਾਂ ਨਹੀਂ ਕਿ ਲਓ ਜੀ ਮੈਂ ਤਾਂ ਗ੍ਰਿਫਤਾਰ ਕਰਾ ਕੇ ਚੱਲਿਆ। ਬਹੁਤ ਅਰਥ ਨੇ ਇਸ ਘਟਨਾ ਦਾ, ਇੱਕ ਪਹਿਲੂ ਨੀਗਾ। ਸਹੀ ਗੱਲ, ਬਹੁਤ ਪਹਿਲੂ ਨੇ ਤੇ ਲੰਬੀ ਚਰਚਾ ਹੋ ਸਕਦੀ ਹੈ। ਸਹੀ ਗੱਲ, ਬਿਲਕੁਲ ਜੀ। ਜਿਵੇਂ ਸ਼ਰਮਾ ਜੀ ਤੁਸੀਂ ਜ਼ਿਕਰ ਕੀਤਾ ਨਾ, ਤੇ ਮੈਂ ਉਹਦੇ 'ਚ ਇੱਕ ਗੱਲ ਲੱਭ ਰਿਹਾ ਸੀਗਾ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਮੈਂ ਗ੍ਰਿਫਤਾਰ ਕਰਵਾ ਦਿਆਂ ਤੇ ਉਸ ਤੋਂ ਬਾਅਦ ਗੁਜਰਾਤ ਚਲਾ ਜਾਵਾਂ। ਕਿਸੇ ਨੂੰ ਨਿਆਂ ਦੇਣਾ ਤੇ ਡੈਮੇਜ ਕੰਟਰੋਲ ਕਰਨਾ ਦੋ ਅੱਡੋ ਅੱਡ ਗੱਲਾਂ, ਇਕੱਠੀਆਂ ਨਹੀਂ ਚੱਲ ਸਕਦੀਆਂ। ਇੱਕ ਤੁਸੀਂ ਇਹ ਨਿਆਂ ਨਹੀਂ ਦੇ ਰਹੇ, ਨਿਆਂ ਦੇਣਾ ਹੁੰਦਾ ਤੇ ਫਿਰ ਤੁਹਾਨੂੰ ਖੁਦਕੁਸ਼ੀ ਨਾ ਕਰਨੀ ਪੈਂਦੀ। ਤਾਂ ਡੈਮੇਜ ਕੰਟਰੋਲ ਕਰ ਰਹੇ ਹੋ ਤੁਸੀਂ ਕਿ ਕਿੰਨਾ ਵੱਧ ਤੋਂ ਵੱਧ ਰੋਕ ਲਈਏ, ਉਸ ਪਾਸੇ ਨੂੰ ਜਾ ਰਹੇ ਹੋ ਤੁਸੀਂ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ, ਕਿਸੇ ਹੋਰ ਅਫਸਰ ਦੇ ਨਾਲ ਅਜਿਹੀ ਨਾ ਵਾਪਰੇ, ਉਹਨੂੰ ਇਸ ਪੀੜਾ ਚੋਂ ਲੰਘਣਾ ਪਵੇ, ਉਹਨੂੰ ਮਾਨਸਿਕ ਕਸ਼ਟ ਨਾ ਝੱਲਣੇ ਪੈਣ, ਉਹਨੂੰ ਧਮਕੀਆਂ ਨਾ ਝੱਲਣੀਆਂ ਪੈਣ, ਉਹਦੇ ਪਰਿਵਾਰ ਨੂੰ ਨਾ ਧਮਕੀਆਂ ਮਿਲਣ। ਕਿ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਕਿ ਹਾਲੇ ਵੀ ਮੁਸ਼ਕਲ? ਪ੍ਰਵੀਨ ਜੀ, ਜੇ ਨਿਆਂ ਵਾਲੀ ਉਹ ਪ੍ਰਕਿਰਿਆ ਹੁੰਦੀ, ਜੀ, ਜੇ ਇਹ ਅਫਸਰਾਂ ਅਧਿਕਾਰੀਆਂ ਨੂੰ ਆਪਣੇ ਆਪਣੇ ਰੈਂਕ ਅਨੁਸਾਰ, ਆਪਣੇ ਆਪਣੇ ਰੁਤਬੇ ਅਨੁਸਾਰ ਆਜ਼ਾਦ ਹੋ ਕੇ ਕੰਮ ਕਰਨ ਦੀ ਅਧਿਕਾਰ ਮਿਲਿਆ ਹੁੰਦਾ, ਜੇ ਉਹਨੂੰ ਸਿਆਸੀ ਤਰੀਕੇ ਨਾਲ ਸੌਦੇਬਾਜ਼ੀ ਨਾ ਹੁੰਦੀ ਤਾਂ ਰਿਸ਼ਵਤਖੋਰੀ 'ਚ ਵੀ ਕਮੀ ਆਉਂਦੀ। ਸਹੀ ਗੱਲ, ਬਿਲਕੁਲ। ਜੇ ਤੁਹਾਡਾ ਇੱਕ ਅਧਿਕਾਰੀ 10 ਲੱਖ ਦੀ ਰਿਸ਼ਵਤ ਲੈ ਕੇ ਗਲਤ ਟੈਂਡਰ ਜਾਰੀ ਕਰ ਰਿਹਾ ਤੇ ਫਿਰ ਤੁਸੀਂ ਉਸ ਵਿਭਾਗ ਦੇ ਮੰਤਰੀ ਕਾਹਦੇ ਹੋ? ਜੀ, ਸਹੀ ਹੈ। ਤੁਸੀਂ ਤਾਂ ਮੁੱਖ ਮੰਤਰੀ ਸੀ। ਫਿਰ ਤੁਹਾਡੇ ਵਿਭਾਗ 'ਚ ਕੁਝ ਹੋ ਰਿਹਾ ਦਾ ਮਤਲਬ, ਜੇ ਇੱਕ ਜ਼ਿਲ੍ਹੇ ਦਾ ਇਹ ਹਾਲ ਹੈ, ਬਾਕੀਆਂ ਦਾ ਕੀ ਹੋਗਾ ਵੀ ਦੱਸ ਦਿਓ ਫਿਰ। ਜੇ ਇਹੀ ਹੈ, ਜੇ ਇਸੇ ਕੋਣ ਤੇ ਆਉਣਾ ਜਿਹੜੇ ਕੋਣ ਤੇ ਤੁਸੀਂ ਕਹਿ ਰਹੇ ਹੋ। ਬਿਲਕੁਲ ਜੀ। ਪਰ ਜਿਹੜਾ ਨਰੇਟਿਵ ਹੁਣ ਤੁਸੀਂ ਸਿਰਜ ਰਹੇ ਹੋ ਪੰਜਾਬ ਦੇ ਵਿੱਚ ਕਿ ਦੇਖੋ ਜੀ ਪਹਿਲਿਆਂ ਨੇ ਤਾਂ ਕੁਝ ਨਹੀਂ ਕੀਤਾ, ਅਸੀਂ ਤਾਂ ਤੁਰੰਤ FIR ਵੀ ਕਰਤੀ, ਗ੍ਰਿਫਤਾਰ ਵੀ ਕਰ ਲਿਆ, ਹੁਣ ਤੁਸੀਂ ਇਸ ਤਰੀਕੇ ਤੇ ਜ਼ੋਰ ਦੇ ਰਹੇ ਹੋ। ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਪ੍ਰਵੀਨ ਜੀ, ਕਿ ਜੇ ਸੱਚਮੁੱਚ ਤੁਹਾਡਾ ਇਹੀ ਇੱਛਾ ਸ਼ਕਤੀ ਹੁੰਦੀ ਕਿ ਹਾਂ ਅਸੀਂ ਸਹੀ ਤਰੀਕੇ ਨਾਲ ਚੱਲਣਾ, FIR ਤੱਕ ਦੀ ਨੌਬਤ ਨਾ ਆਉਂਦੀ, ਗ੍ਰਿਫਤਾਰੀ ਤੱਕ ਦੀ ਨੌਬਤ ਨਾ ਆਉਂਦੀ, ਜਦੋਂ ਉਹਨੇ ਰੋਣਾ ਰੋਇਆ ਅਸੀਂ ਉੱਪਰਲੇ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਕੇ ਜਦੇ ਕਾਰਵਾਈ ਹੋਈ ਹੁੰਦੀ। ਸਹੀ ਗੱਲ, ਬਿਲਕੁਲ ਜੀ, ਜਦੇ ਹੋਈ ਹੁੰਦੀ ਕਾਰਵਾਈ। ਤੇ ਜੇ ਸੱਚਮੁੱਚ ਤੁਹਾਨੂੰ ਬੀਬੀਆਂ ਦੇ ਸਨਮਾਨ ਦੀ, ਮੈਂ ਕਹਿੰਦਾ ਬੰਦਿਆਂ ਦੀ ਤਾਂ ਗੱਲ ਛੱਡੋ, MLA ਤਾਂ ਗੱਲ ਛੱਡੋ, ਜਿਹੜੀਆਂ ਬਾਹਾਂ ਖੜੀਆਂ ਕਰ ਕਰਕੇ ਵਿਧਾਨ ਸਭਾ 'ਚ ਬੋਲਦੀਆਂ ਸੀ ਬੀਬੀਆਂ, ਆਮ ਆਦਮੀ ਪਾਰਟੀ ਦੀਆਂ MLA ਤੇ ਮੰਤਰੀ, ਹੁਣ ਉਹਨਾਂ ਨੂੰ ਉਹ 2 ਬਾਲੜੀਆਂ ਤੇ ਉਹਦੀ ਘਰ ਵਾਲੀ ਤੇ ਮਾਂ ਨਹੀਂ ਦਿਖਦੀ। ਸਹੀ ਗੱਲ ਹੁਣ ਜੀ। ਸੋ ਇਸ ਲਈ ਜੇ ਸੱਚਮੁੱਚ ਹੁਣ ਵੀ ਤੁਸੀਂ ਦਰੁਸਤ ਹੋ ਤਾਂ ਬਾਘਾ ਪੁਰਾਣਾ ਵਾਲੇ SDM ਦੀ ਸੁਣ ਲਓ ਨਾ। ਉਹ ਕਹਿ ਰਿਹਾ, ਉਹ ਕਹਿੰਦਾ ਕਿ ਭਾਈ ਮੈਨੂੰ ਤਾਂ DC ਧਮਕਾ ਰਿਹਾ, ਮੇਰੇ ਤਾਂ ਜਾਨ ਮਾਲ ਨੂੰ ਖਤਰਾ ਖੜਾ ਹੈ। ਉਹ ਚਾਹੁੰਦਾ ਹੈ DC ਕਿ ਹਾਂ ਜੀ ਮੈਂ ਉਹਦੀ ਇੱਛਾ ਅਨੁਸਾਰ ਜਿਹੜਾ ਬੰਦਾ ਉਹਨੂੰ ਉਹ ਚਾਹੁੰਦਾ ਹੈ, ਕਹਿੰਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚ ਉਹਨੂੰ ਜੇਤੂ ਕਰਾਰ ਦੇਵਾਂ। ਕਹਿੰਦਾ ਮੈਂ ਕਹਤਾ ਜੀ ਕਿ ਮੈਂ ਤਾਂ ਗਿਣਤੀ ਦੇ ਹਿਸਾਬ ਨਾਲ ਚੱਲੂੰਗਾ ਜੀ। ਤੇ ਕਹਿੰਦਾ ਮੈਨੂੰ ਬੁਲਾ ਕੇ ਧਮਕਾਇਆ, ਡਰਾਇਆ, ਹੈ ਨਾ, ਬੇਇੱਜ਼ਤ ਕੀਤਾ। ਹੁਣ ਕੀ DC ਦੀ ਨਿੱਜੀ ਇੱਛਾ ਸੀ ਕਿ ਕੋਈ ਆ ਬੰਦਾ ਜਿੱਤੇ, ਜਾਂ DC ਦੇ ਉੱਤੇ ਕੋਈ ਇੱਛਾ ਰੱਖ ਰਿਹਾ ਸੀਗਾ? ਉਹ MLA ਸੀ, ਉਹ ਕੋਈ ਮੰਤਰੀ ਸੀ, ਉਹ ਕੋਈ ਮੁੱਖ ਮੰਤਰੀ ਸੀ ਕਿ ਮੁੱਖ ਮੰਤਰੀ ਦੇ ਵੀ ਪਾਪਾ ਜੀ ਸੀਗੇ ਕਿ ਹਾਂ ਜੀ ਹਾਂ ਅਸੀਂ ਆਕਾ ਇਹਦੇ, ਕੇਜਰੀਵਾਲ ਨੇ, ਮਨੀਸ਼ ਸਿਸੋਦੀਆ, ਸਿੰਦਰ ਜੈਨ, ਕੌਣ ਸੀ ਕਿਹਦੇ ਕਹੇ ਤੇ DC ਧਮਕਾ ਰਿਹਾ ਸੀ? ਜੀ ਸਹੀ ਹੈ, ਬਿਲਕੁਲ। ਤੇ ਹੁਣ ਇਹਦੀ ਇਨਕੁਆਇਰੀ ਕਰਾ ਲਓ, ਕਿਉਂਕਿ SDM ਤਾਂ ਕਹਿੰਦਾ ਵੀ ਆਪਾਂ ਨਹੀਂ ਇਸ ਸਥਿਤੀ 'ਚ ਕੰਮ ਕਰਦਾ ਤੇ ਮੈਂ ਚੱਲਿਆ ਮਹੀਨੇ ਦੀ ਛੁੱਟੀ। ਸੋ ਇਸ ਲਈ ਇਹ ਦੁਬਾਰਾ ਕਿਸੇ ਹੋਰ ਨਾਲ ਨਾ ਵਾਪਰੇ, ਹੁਣ ਇਹਦੇ ਤੇ ਪਹਿਰਾ ਦੇ ਲਓ ਜੀ। ਬਿਲਕੁਲ ਨਹੀਂ, ਪਰ ਨਹੀਂ, ਤੁਸੀਂ ਸਿਰਫ ਰਾਜਨੀਤੀ ਕਰਨੀ ਆ। ਤੁਸੀਂ ਇਹ ਦੇਖੋ ਕਿ ਅੱਜ ਕੱਲ੍ਹ ਨਾ ਸਾਡੇ ਮੀਡੀਆ ਅਦਾਰਿਆਂ ਦੇ ਵਿੱਚ, ਪੰਜਾਬ 'ਚ ਤਾਂ ਖਾਸ ਕਰਕੇ,
ਇੱਕ ਤਰੀਕਾ ਹੋ ਗਿਆ ਕਿ ਵੀ ਆਪਾਂ ਜੇ ਅਖਬਾਰਾਂ ਦੇ ਮੈਂ ਡੈਸਕ ਦੀ ਗੱਲ ਕਰਾਂ ਤਾਂ ਅੱਗੇ ਨਾ ਵੱਖੋ-ਵੱਖ ਵਿਭਾਗ ਹੁੰਦੇ ਸੀ। ਪੇਜ ਡਿਜ਼ਾਈਨਰ ਵੱਖਰਾ ਹੁੰਦਾ ਸੀ, ਹਾਂਜੀ ਬਿਲਕੁਲ, ਪ੍ਰੂਫ ਰੀਡਰ ਵੱਖਰਾ ਹੁੰਦਾ ਸੀ, ਸਬ ਐਡੀਟਰ ਵੱਖਰਾ ਹੁੰਦਾ ਸੀ। ਹੁਣ ਕਹਿੰਦੇ ਰੱਖਣਾ ਤਾਂ ਤੁਹਾਨੂੰ ਸਬ ਐਡੀਟਰ ਹੈ, ਪਰ ਪੇਜ ਡਿਜ਼ਾਈਨ ਵੀ ਤੁਸੀਂ ਕਰੋਗੇ ਅਖਬਾਰ ਦਾ, ਪ੍ਰੂਫ ਰੀਡਿੰਗ ਵੀ ਤੁਸੀਂ ਕਰੋਗੇ, ਆਲ ਇਨ ਆਲ ਤੁਸੀਂ ਹੋ। ਸਹੀ ਹੈ, ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਆ 'ਚ ਇੱਕ ਤਰੀਕਾ ਆਇਆ ਕਿ ਵੀ ਰੱਖਣਾ ਤਾਂ ਅਸੀਂ ਕੈਮਰਾਮੈਨ ਆ, ਪਰ ਨਾਲ ਉਹਨੂੰ ਗੱਡੀ ਚਲਾਉਣੀ ਆਉਂਦੀ ਹੋਵੇ ਜੀ, ਮਤਲਬ ਡਰਾਈਵਰ ਦਾ ਕੰਮ ਵੀ ਉਹ ਸਾਰ ਦੇਵੇ। ਕਹਿਣ ਨੂੰ ਅਸੀਂ ਉਹਨੂੰ ਕੈਮਰਾਮੈਨ ਕਹਾਂਗੇ, ਕੈਮਰਾਮੈਨ ਵਾਲੀ ਐਕਸਪਰਟ ਤਾਂ ਹੈਗੀ ਹੈ ਕਿ ਨਹੀਂ ਹੈਗੀ, ਪਹਿਲਾਂ ਡਰਾਈਵਿੰਗ ਲਾਇਸੈਂਸ ਦੀ ਕਾਪੀ ਦਿਖਾ ਦੇਵੇ, ਬਸ ਗੱਲ ਕਰ। ਜੀ ਸਹੀ ਹੈ, ਬਿਲਕੁਲ ਇਦਾਂ ਹੀ ਹੈ। ਹੁਣ ਭਗਵੰਤ ਮਾਨ ਕਹਿਣ ਨੂੰ ਤਾਂ ਅਗਲਿਆਂ ਨੇ ਮੁੱਖ ਮੰਤਰੀ ਰੱਖਿਆ, ਪਰ ਰੱਖਿਆ ਚੌਪਰ ਦਾ ਡਰਾਈਵਰ ਹੈ ਜੀ, ਹਾਲਤ ਇਹ ਕੀਤੀ ਹੋਈ ਹੈ। ਸੋ ਇਸ ਲਈ ਕੇਜਰੀਵਾਲ ਜੀ ਨੇ ਜਾਣਾ ਤੇ ਸਾਡਾ ਚੌਪਰ ਉੱਡਣਾ, ਤੇ ਚੌਪਰ ਉੱਡਣ ਦੇ ਲਈ ਮੁੱਖ ਮੰਤਰੀ ਦਾ ਵਿੱਚ ਬੈਠਣਾ ਜ਼ਰੂਰੀ ਹੈ। ਤੇ ਤਾਂ ਚਲੋ ਜੀ ਭਗਵੰਤ ਮਾਨ ਜੀ ਤੁਸੀਂ ਸਹੀ ਹੈ। ਫਿਰ ਪੰਜਾਬ ਦਾ ਫਿਕਰ ਕਿੱਥੋਂ ਆ ਜੀ ਤੁਹਾਨੂੰ? ਜੀ, ਜਦੋਂ ਤੁਸੀਂ ਪਾਰਟੀ ਤੇ ਆਪਣੇ ਆਕਾ ਦਾ ਫਿਕਰ ਕਰੋਗੇ ਫਿਰ ਤੁਸੀਂ ਮੈਂ 14,000 ਫਾਈਲਾਂ ਸਾਈਨ ਕਰਤੀਆਂ, ਮੈਂ ਪੜ੍ਹ ਕੇ ਫਾਈਲਾਂ ਸਾਈਨ ਕਰਦਾ। ਜਨਾਬ ਜੇ 14,000 ਫਾਈਲਾਂ 4 ਸਾਲਾਂ 'ਚ ਪੜ੍ਹ ਕੇ ਸਾਈਨ ਕੀਤੀਆਂ ਹੁੰਦੀਆਂ ਨਾ, ਸਿਰ ਚੁੱਕਣ ਦਾ ਟਾਈਮ ਨਾ ਲੱਗਦਾ, ਸਰਵਾਈਕਲ ਹੋਈ ਹੁੰਦੀ। ਨਹੀਂ ਪੜ੍ਹਦੇ ਤੁਸੀਂ, ਬਿਲਕੁਲ ਤੁਹਾਡਾ ਹਰਾ ਪੈਨ ਤਾਂ ਕਿਸੇ ਹੋਰ ਦੇ ਹੱਥ 'ਚ ਹੈ, ਤੁਹਾਡੇ ਦਫ਼ਤਰ ਤਾਂ ਵੱਢ ਕੇ ਰੱਖੇ ਹੋਏ ਹੁੰਦੇ ਨੇ। ਨਹੀਂ ਦਿਓ ਜਵਾਬ, ਤੁਹਾਨੂੰ ਤਾਂ ਸਿਰਫ ਸਟੇਜਾਂ ਤੇ ਬੋਲਣ ਲਈ ਰੱਖਿਆ ਜੀ, ਇਹ ਤੋਂ ਵੱਧ ਕੇ ਕੁਝ ਨਹੀਂ। ਤੋ ਇਸ ਲਈ ਪੰਜਾਬ ਦੇ ਵਿੱਚ ਮੁੜ ਕੇ ਅਜਿਹੀ ਘਟਨਾ ਨਾ ਵਾਪਰੇ, ਉਹਦੀ ਜ਼ਿੰਮੇਵਾਰੀ ਲੈਣ ਦਾ ਦਮ ਹੈ ਨਹੀਂ ਹੈਗਾ। ਬਿਲਕੁਲ ਸਵਾਲ ਤਾਂ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਇੱਕ ਸਰਵੇ ਦੀ, ਪੰਜਾਬ ਦੇ ਵਿੱਚ ਇੱਕ ਵੋਟ ਸਰਵੇ ਦੀਆਂ ਚਰਚਾਵਾਂ ਨੇ ਜੀ। ਵੋਟ ਸਰਵੇ ਹੈ ਜਾਂ ਕੋਈ ਡਰੱਗ ਸਰਵੇ ਹੈ ਜੀ? ਜੀ ਸਰਕਾਰੀ ਤੌਰ ਤੇ ਸੁਣੋਗੇ ਤਾਂ ਡਰੱਗ ਸਰਵੇ, ਠੀਕ ਹੈ ਜੀ, ਤੇ ਜੇ ਤੁਸੀਂ ਮੀਡੀਆ ਦੀ ਨਜ਼ਰ ਤੋਂ ਦੇਖੋਗੇ ਤਾਂ ਵੋਟ ਸਰਵੇ ਹੈ। ਹੋ ਸਕਦਾ ਕਿ ਹੁਣ ਇਹ ਸਰਵੇ ਅੱਗੇ ਪਿੱਛੇ ਕਰਨਾ ਪੈ ਜਾਵੇ, ਜਿਸ ਕੜਕੀ 'ਚ ਸਰਕਾਰ ਫਸੀ ਹੈ। ਕਿਉਂਕਿ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਬੀਬੀਆਂ ਲਈ 1,000-1,500 ਰੁਪਏ ਦਾ ਐਲਾਨ ਕੀਤਾ, ਜਿਸ ਤਰ੍ਹਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ 4 ਸਾਲ ਪੂਰੇ ਹੋਣ ਤੇ ਜਸ਼ਨ ਮਨਾਉਣੇ ਸ਼ੁਰੂ ਕੀਤੇ। ਹਰ ਰੋਜ਼ ਪ੍ਰੈਸ ਕਾਨਫਰੰਸ ਕਰਨ ਦਾ ਤਰੀਕਾ ਅਪਣਾਇਆ ਕਿ ਹਰ ਰੋਜ਼ ਇੱਕ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕਰਕੇ ਰੋਜ਼ ਸੁਰਖੀਆਂ 'ਚ ਰਵਾਂਗੇ। ਉਹ ਸਾਰੀਆਂ ਸੁਰਖੀਆਂ ਲਾਲਜੀਤ ਭੁੱਲਰ ਬਟੋਰ ਗਿਆ, ਤੇ ਉਹਨਾਂ ਨੇ ਇਹਨਾਂ ਨੂੰ ਮੁੱਦੇ ਮੁੱਢੇ ਲੈ ਕੇ ਹੁਣ ਕੀ ਕਰੀਏ, ਇਹ ਤਾਂ 1,000-1,500 ਵੀ ਰੁਲ ਗਿਆ, 10 ਲੱਖ ਵਾਲਾ ਕਾਰਡ ਵੀ ਰੁਲ ਗਿਆ, ਮੁਫ਼ਤ ਬਿਜਲੀ ਪਾਣੀ ਵੀ ਹੱਥਾਂ ਰੁਲਿਆ, ਪਤਾ ਨਹੀਂ ਚੋਂ ਨਿਕਲ ਪਾਵਾਂਗੇ ਨਹੀਂ ਨਿਕਲ ਪਾਵਾਂਗੇ। ਇਸ ਲਈ ਸ਼ਰਮਾ ਦੀ ਡੁੱਲੀ ਦਾਲ ਤੇ ਆਪ ਫਿਰ ਵੀ ਉਵੇਂ ਹੀ ਲੱਗੇ ਨੇ। ਦੇਖੋ ਜੀ ਮੈਂ ਚੱਲਿਆ ਸੈਣੀ ਵਾਲਾ, ਅੱਜ ਮੈਂ ਦੇਖ ਕੇ ਆ ਰਿਹਾ ਸ਼ਰਧਾਂਜਲੀ ਜੀ, ਮਤਲਬ ਸਹੀ ਗੱਲ, ਬਿਲਕੁਲ। ਪਰ ਸਵਾਲ ਤਾਂ ਇਹ ਹੈ ਕਿ ਤੁਸੀਂ ਆਉਂਦੇ ਦਿਨਾਂ 'ਚ ਕਰਨਾ ਕੀ ਹੈ। 2-3 ਚੀਜ਼ਾਂ ਇਹਨਾਂ ਨੇ ਤੈਅ ਕੀਤੀਆਂ ਨੇ ਜੀ। ਉਹਨਾਂ 'ਚੋਂ ਇੱਕ ਤਾਂ ਇਹ ਜੀ ਕਿ 29 ਤਰੀਕ ਨੂੰ ਅਸੀਂ ਕੈਬਨਿਟ ਦੀ ਬੈਠਕ ਕਰਾਂਗੇ, ਤੇ ਉਸ ਤੋਂ ਬਾਅਦ ਅਸੀਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਕਹਿੰਦੇ ਜੀ ਅਸੀਂ ਬੁਲਾਉਣਾ ਜੀ ਵਿਸ਼ੇਸ਼ ਸੈਸ਼ਨ। ਉਸ ਦਿਨ ਮੰਨਿਆ ਜਾ ਰਿਹਾ ਕਿ ਬੇਅਦਬੀਆਂ ਨੂੰ ਲੈ ਕੇ ਕਾਨੂੰਨ 'ਚ ਕੁਝ ਸੋਧਾਂ ਕਰਕੇ ਉਹਨੂੰ ਸਖਤ ਬਣਾਉਣ ਦਾ ਦਮ ਭਰ ਰਹੇ। ਕਈ ਲੋਕ ਤਾਂ ਇਹ ਵੀ ਪੁੱਛਣ ਲੱਗ ਪਏ ਜੀ ਕਿ ਸਮਾਣੇ ਵਾਲਾ ਮੋਰਚਾ ਲਾਇਆ ਕਿਸੇ ਹੋਰ ਨੇ ਸੀ, ਕਬਜ਼ਾ ਕੋਈ ਹੋਰ ਕਰ ਗਿਆ, ਕਿਤੇ ਭਗਵੰਤ ਮਾਨ ਲਈ ਮਾਹੌਲ ਤਿਆਰ ਕਰਕੇ ਤਾਂ ਨਹੀਂ ਦਿੱਤਾ ਜਾ ਰਿਹਾ। ਜੀ ਸਹੀ ਹੈ। ਇੱਥੋਂ ਤੱਕ ਸੋਸ਼ਲ ਮੀਡੀਆ ਤੇ ਸਵਾਲ ਕਰਦੇ ਨੇ ਲੋਕ, ਇੱਥੋਂ ਤੱਕ ਗੱਲਾਂ ਹੋਣ ਲੱਗ ਪਈਆਂ। ਦੂਸਰੇ ਪਾਸੇ ਕੁਝ ਕਹਿੰਦੇ ਵੀ ਕਿ ਪਹਿਲਾਂ ਡਰਾਮਾ ਕੀਤਾ ਭਗਵੰਤ ਮਾਨ ਨੇ ਕਿ ਲਾਪਤਾ ਪਾਵਨ ਸਰੂਪ ਲੱਭਤੇ, ਤੇ ਜਦੋਂ ਉੱਥੇ ਮੁੱਦੇ ਮੁੱਢ ਡਿੱਗੇ ਉੱਥੇ ਵੋਟਾਂ ਦੀ ਗਿਣਤੀ ਨੇ ਆ ਕੇ ਰੋਕ ਲਿਆ, ਬੈਰੀਕੇਡ ਲੱਗ ਗਏ, ਮੁੜ ਕੇ ਨਾ ਸਿੱਟ ਲੱਭੀ ਤੇ ਨਾ ਜਾਂਚ ਲੱਭੀ, ਨਾ ਕੋਈ ਗੱਲ ਹੋਈ, ਠੰਡੇ ਜਿਹੇ ਵਾਸਤੇ ਪੈ ਗਈ। ਤੇ ਹੁਣ ਉਹ ਕਹਿੰਦੇ ਕਿ ਇਸ ਮਸਲੇ ਰਾਹੀਂ ਫਿਰ ਸਿੱਖ ਭਾਵਨਾਵਾਂ ਨਾਲ ਖੇਡਣਾ ਚਾਹੁੰਦੇ ਨੇ ਜੀ। ਇਹ ਸਿਆਸੀ ਖੇਲ ਹੈ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਬੇਅਦਬੀਆਂ ਦੇ ਮਾਮਲੇ 'ਚ ਸਰਕਾਰ ਗੰਭੀਰ ਹੋਵੇ, ਪਰ ਇਸ ਪਹਿਲੂ ਦੇ ਉੱਤੇ ਵੀ ਸੋਚਣਾ ਪੈਣਾ ਕਿ ਗੁਰੂ ਗ੍ਰੰਥ ਸਾਹਿਬ ਤੇ ਬਾਕੀ ਧਰਮਾਂ ਦੇ ਧਾਰਮਿਕ ਗ੍ਰੰਥ, ਤੇ ਉਸ ਤੋਂ ਬਾਅਦ ਫਿਰ ਹੋਰ ਡੇਰਾਬਾਦ ਤੇ ਹੋਰਾਂ ਦੀਆਂ ਫੋਟੋਆਂ ਵਾਲਾ, ਉਹਨਾਂ ਦੀਆਂ ਪੋਥੀਆਂ ਵਾਲਾ, ਉਹ ਸਾਰਾ ਕੁਝ ਕਿੱਥੇ ਲਿਆ ਕੇ ਜੋੜਨਾ, ਨਾਲ ਇਹਦਾ ਹਿਸਾਬ ਕਿਤਾਬ ਜ਼ਰੂਰ ਦੱਸ ਕੇ ਜਾਇਓ ਕਿ ਕਿਤੇ ਕੱਲ ਨੂੰ ਇਹ ਨਾ ਹੋਵੇ ਹਰੇਕ ਚੱਕ ਕੇ ਕਿਹਾ ਕਰੇ ਭਨਿਆਰ ਵਾਲਾ ਆ ਜਾਵੇ ਕਿ ਮੇਰੇ ਵਾਲਾ ਵੀ ਹੈਗਾ, ਸਰਸੇ ਵਾਲਾ ਆ ਜਾਵੇ ਮੇਰੇ ਵਾਲਾ ਵੀ ਹੁੰਦਾ, ਫਿਰ ਕੀ ਕਰਨਾ? ਸਹੀ ਹੈ, ਬਿਲਕੁਲ। ਇਹ ਜ਼ਰੂਰ ਦੱਸ ਦਿਓ ਕਿਤੇ ਕਿ ਨਵਾਂ ਖਿਲਾਰਾ ਨਾ ਪਾ ਬੈਠੋ, ਇਹ ਵੀ ਪਹਿਲੂ ਹੈਗਾ ਜੀ। ਇਹ ਸਾਰਿਆਂ ਦੇ ਵਿੱਚ
ਕਹਿੰਦੇ ਜੀ ਪੰਜਾਬ ਸਰਕਾਰ ਨੇ ਤੈਅ ਕੀਤਾ ਕਿ 6 ਅਪ੍ਰੈਲ ਨੂੰ ਅਸੀਂ ਪੰਜਾਬ ਦੇ ਵਿੱਚ ਡਰੱਗ, ਸਮਾਜਿਕ ਤੇ ਆਰਥਿਕ ਸਰਵੇ ਕਰਾਉਣਾ ਸ਼ੁਰੂ ਕਰ ਡਰੱਗ, ਸਮਾਜਿਕ ਤੇ ਆਰਥਿਕ ਜਨਗਣਨਾ ਦੇ ਲਈ 6 ਅਪ੍ਰੈਲ ਦੀ ਤਰੀਕ ਤੈਅ। ਮੈਂ ਕਹਿ ਰਿਹਾ ਕਿ ਹੋ ਸਕਦਾ ਲਾਲਜੀਤ ਭੁੱਲਰ ਕਰਕੇ ਤਰੀਕ ਅੱਗੇ ਪਿੱਛੇ ਹੋ ਜਾਵੇ। ਵੈਸੇ ਤਾਂ ਪੰਜਾਬ ਦੇ ਵਿੱਚ ਜਨਗਣਨਾ ਜਨਵਰੀ 'ਚ ਮੁਕੰਮਲ ਹੋਣੀ ਹੈ, ਜਨਵਰੀ ਫਰਵਰੀ ਦੇ ਵਿੱਚ, ਜਿਹੜੀ ਰਾਸ਼ਟਰੀ ਜਨਗਣਨਾ ਹੈ ਸਾਡੀ, ਕਿ ਅਸੀਂ ਕਿੰਨੇ ਹੈਗੇ ਆ, ਕਿੰਨੇ ਨਹੀਂ, ਪਰਿਵਾਰ ਦੇ ਜੀ ਕੀ ਕਰਦੇ ਆ, ਉਹ ਲੰਬਾ ਚੌੜਾ ਹਿਸਾਬ। ਉਹ ਅੰਕੜੇ ਵੀ ਸਰਕਾਰਾਂ, ਰਾਜਨੀਤਿਕ ਧਿਰਾਂ ਆਪਣੇ ਹਿੱਤਾਂ ਲਈ ਵਰਤਦੀਆਂ ਨੇ। ਪਰ ਇਹ ਅਚੇਚਾ ਸਰਵੇ ਜਿਹੜਾ ਆਮ ਆਦਮੀ ਪਾਰਟੀ ਕਰਾਉਣ ਜਾ ਰਹੀ ਹੈ, ਕਿ ਸੱਚਮੁੱਚ ਪੰਜਾਬ 'ਚ ਡਰੱਗ ਦੀ ਕੀ ਸਥਿਤੀ ਹੈ, ਇਹ ਜਾਣਨਗੇ। ਸਹੀ ਹੈ। ਸੱਚਮੁੱਚ ਪੰਜਾਬ ਦੇ ਹਰ ਘਰ ਦੀ ਆਰਥਿਕ ਸਥਿਤੀ ਕੀ ਹੈ, ਇਹ ਜਾਣਨ ਲਈ ਜਾ ਰਹੇ ਨੇ। ਸਮਾਜਿਕ ਤੌਰ ਤੇ ਰੁਤਬਾ ਕੀ ਹੈ, ਪਿੰਡਾਂ ਦੇ ਵਿੱਚ ਕਿਹੋ ਜਿਹੀ ਸਥਿਤੀ ਹੈ, ਸ਼ਹਿਰਾਂ 'ਚ ਕਿਹੋ ਜਿਹੀ ਸਥਿਤੀ ਹੈ, ਇਹ ਜਾਣਨ ਲਈ ਨਹੀਂ। ਤੁਸੀਂ ਬੂਹੇ ਤੇ ਜਾ ਕੇ, ਹਰ ਦੇਹੜੀ ਤੇ ਜਾ ਕੇ ਤੁਸੀਂ ਉਹਨਾਂ ਦਾ ਕੁੰਡਾ ਖੜਕਾ ਕੇ ਪੁੱਛਣਾ, ਮੁਫਤ ਬਿਜਲੀ ਮਿਲਦੀ ਹੈ ਨਾ ਜੀ? ਸਹੀ ਹੈ। ਜੀ 1000-1500 ਰੁਪਏ ਵਾਲਾ ਖਾਤਾ ਤੁਸੀਂ ਜੋੜ ਲਿਆ ਜੀ ਨਾਲ, 10 ਲੱਖ ਵਾਲਾ ਕਾਰਡ ਬਣ ਗਿਆ ਜੀ। ਬਸ ਜੀ ਫਿਰ ਧਿਆਨ ਰੱਖਿਓ ਜੀ, ਭਗਵੰਤ ਮਾਨ ਜੀ ਨੇ ਭੇਜਿਆ ਜੀ ਸਾਨੂੰ, ਤੁਸੀਂ ਇਹ ਕਰਨ ਜਾਣਾ ਜੀ ਜੀ। ਪਰ ਲੋਕਾਂ ਨੂੰ ਇਹ ਵੀ ਚੇਤੇ ਹੈ ਕਿ ਤੁਸੀਂ ਕਿਸਾਨਾਂ ਨਾਲ ਕੀ ਕੀਤੀ ਹੈ। ਲੋਕਾਂ ਨੂੰ ਇਹ ਵੀ ਚੇਤੇ ਹੈ ਕਿ ਤੁਸੀਂ ਬੇਰੁਜ਼ਗਾਰ ਜਵਾਕਾਂ ਨਾਲ ਕਿਵੇਂ ਕਰ ਰਹੇ ਹੋ। ਲੋਕਾਂ ਨੂੰ ਇਹ ਵੀ ਚੇਤੇ ਹੈ ਕਿ ਤੁਸੀਂ ਮਨਰੇਗਾ ਜਦੋਂ ਖੋਈ ਗਈ ਤਾਂ ਤੁਸੀਂ ਉਹਦੇ ਲਈ ਕੋਈ ਚਾਰਜੋਈ ਨਹੀਂ ਕੀਤੀ। ਲੋਕਾਂ ਨੂੰ ਇਹ ਵੀ ਚੇਤੇ ਹੈ ਕਿ ਕਿਸ ਤਰ੍ਹਾਂ ਪਾਣੀਆਂ ਦੇ ਮਸਲੇ ਤੇ ਤੁਸੀਂ ਪੰਜਾਬ ਤੋਂ ਪਿੱਠ ਮੋੜੀ, ਕਿਵੇਂ ਕੇਂਦਰੀਕਰਨ ਵਾਲੇ ਪਾਸੇ ਤੁਸੀਂ ਲੰਮੇ ਜਾ ਕੇ ਪਏ, ਕਿਵੇਂ ਤੁਸੀਂ ਹੜ੍ਹਾਂ 'ਚ ਪੰਜਾਬ ਦੀ ਸਾਰ। ਸੋ ਇਸ ਲਈ ਪੈਰਲਲ ਦੋ ਚੀਜ਼ਾਂ ਜੀ। ਹੋ ਸਕਦਾ ਕਈ ਮੁਫ਼ਤ ਵਾਲੀ ਨਦੀ 'ਚ ਬਹਿਣਗੇ ਤੇ ਕਈ ਪੰਜਾਬ ਦੇ ਸੁੱਕੇ ਕਿਨਾਰਿਆਂ ਤੇ ਖੜ ਕੇ ਦੇਖਣਗੇ ਕਿ ਇਹ ਨਦੀਆਂ ਨੂੰ ਕਿਹਨੇ ਸੁਕਾਇਆ। ਸੋ ਇਸ ਲਈ ਦੇਖਣ ਵਾਲਾ ਵਰਤਾਰਾ ਹੋਊਗਾ ਕਿ ਹੁੰਦਾ ਕੀ ਹੈ। ਕੁੱਲ ਮਿਲਾ ਕੇ ਇਹ ਆਰਥਿਕ, ਸਮਾਜਿਕ ਤੇ ਡਰੱਗ ਸਰਵੇ ਨਾ ਹੋ ਕੇ ਡੋਰ ਟੂ ਡੋਰ ਵੋਟ ਸਰਵੇ ਹੈ ਕਿ ਸਾਡੀ ਸਥਿਤੀ ਕੀ ਹੈ, ਉਹ ਜਾਣਨ ਦੇ ਲਈ ਕੋਸ਼ਿਸ਼ ਹੋਊ। ਹਾਂਜੀ, ਬਥੇਰੀਆਂ ਗੱਲਾਂ ਹੋਰ ਵੀ ਸਵਾਲ ਪੁੱਛ ਲਏ ਜਾਂਦੇ, ਜਿਹੜੇ ਗੁੱਝੇ ਹੁੰਦੇ, ਜਿਹੜੇ ਦੱਸੇ ਨਹੀਂ ਜਾਂਦੇ, ਜ਼ਾਹਰ ਨਹੀਂ ਕੀਤੇ ਜਾਂਦੇ, ਪਰ ਉਹ ਪੁੱਛ ਲਏ ਜਾਂਦੇ ਆ। ਪਿਛਲੀ ਵਾਰੀ ਵੋਟ ਕਿਹਨੂੰ ਪਾਈ ਸੀ, ਕਿਹੜਾ ਤੁਹਾਡੇ ਹਲਕੇ 'ਚ ਜ਼ਿਆਦਾ ਆਉਂਦਾ ਜਾਂਦਾ ਹੈ, ਕਿਹੜਾ ਬੰਦਾ ਕੰਮ ਵਧੀਆ ਕਰਦਾ ਹੈ, ਪੋਲੀਟੀਕਲੀ ਥੋੜਾ ਝੁਕਾਅ ਕਿਹੜੇ ਪਾਸੇ ਆ। ਸੋ ਅਸਿੱਧੇ ਸਵਾਲ ਵੀ ਤਾਂ ਹੁੰਦੇ ਆ ਨਾ ਇੱਥੇ ਤੁਹਾਡੇ। ਬਿਲਕੁਲ ਇਸੇ ਸਰਵੇ ਦੇ ਆਧਾਰ ਤੇ ਕੱਲ ਨੂੰ ਇਹਨਾਂ ਨੇ 40 MLA ਦੀਆਂ ਟਿਕਟਾਂ ਵੀ ਕੱਟਣੀਆਂ। ਸਹੀ ਗੱਲ, ਬਿਲਕੁਲ ਜੀ, ਬਿਲਕੁਲ। ਤੇ ਕੌਮਾਂਤਰੀ ਸੰਕਟ ਦੀ ਗੱਲ ਕਰੀਏ, ਸੀਜ਼ ਫਾਇਰ ਦੀ ਗੱਲ ਤੁਰੀ ਹੈ ਜੀ ਜੰਗ ਦੇ ਵਿੱਚ, ਇਹ ਗੱਲ ਹੁਣ ਕਿਵੇਂ ਤੁਰ ਪਈ ਜੀ? ਬਿਲਕੁਲ ਪ੍ਰਵੀਨ ਜੀ, ਵੈਸੇ ਡੋਨਾਲਡ ਟਰੰਪ ਹੋਰੀ ਨਾ ਪਲ ਪਲ ਆਪਣਾ ਬਿਆਨ ਬਦਲਦੇ ਰਹਿੰਦੇ ਨੇ। ਵੈਸੇ ਤਾਂ ਜੇ ਬੰਦਾ ਇਹੋ ਜਿਹੇ ਰੁਤਬਿਆਂ ਤੋਂ ਹੋਵੇ ਤਾਂ ਉਹਨਾਂ ਦੀ ਇੱਕ ਅੱਖਰ ਦੀ ਪੱਤਰ ਵੀ, ਕਈ ਵੀ ਇੱਕ ਲਾਈਨ, ਕਈ ਵੀ ਇੱਕ ਬੋਲ ਕਿਹਾ ਵਾ ਵੀ ਅਰਥ ਰੱਖਦਾ ਹੁੰਦਾ। ਪਰ ਜਦੋਂ ਤੁਸੀਂ ਪਲ ਪਲ ਬਦਲਦੇ ਹੋ ਤਾਂ ਲੋਕ ਦੁਵਿਧਾ 'ਚ ਪੈ ਜਾਂਦੇ ਆ ਕਿ ਸਹੀ ਕਿਹੜਾ। ਕਦੇ ਤੁਸੀਂ ਕਹਿੰਦੇ ਹੋ ਕਿ ਇਜ਼ਰਾਈਲ ਨੇ ਸਾਡੇ ਤੋਂ ਬਿਨਾਂ ਪੁੱਛੇ ਤੁਹਾਡੇ ਮਤਲਬ ਕਿ ਊਰਜਾ ਸਰੋਤਾਂ ਤੇ ਹਮਲੇ ਕਰਤੇ, ਸਹੀ ਨੀਗਾ। ਕਦੇ ਤੁਸੀਂ ਕਹਿੰਦੇ ਹੋ ਕਿ ਅਗਲੇ 24 ਘੰਟਿਆਂ 'ਚ ਅਸੀਂ ਸਾਰੇ ਪਰਮਾਣੂ ਊਰਜਾ ਦੇ ਕੇਂਦਰ ਤੁਹਾਡੇ ਤਬਾਹ ਕਰ ਦਿਆਂਗੇ, ਨਹੀਂ ਤੁਸੀਂ ਹੋਰਮੁਜ਼ ਵਾਲਾ ਰਾਹ ਖੋਲ ਦਿਓ, ਹੈ ਨਾ, ਉਹ ਮਾਰਗ ਖੋਲੋ। ਕਦੇ ਤੁਸੀਂ ਕਹਿੰਦੇ ਹੋ ਕਿ ਆ ਜਾਓ ਸਾਰੇ ਮੁਲਕ ਮੇਰੇ ਨਾਲ, ਨਹੀਂ ਆਉਂਦੇ, ਅੱਛਾ ਫਿਰ ਤੁਸੀਂ ਨਜਿੱਠਣ ਲਈ ਤਿਆਰ ਹੋ ਜਾਓ, ਤੁਹਾਨੂੰ ਦੇਖੂੰਗਾ ਮੈਂ। ਕਦੇ ਤੁਸੀਂ ਕਹਿੰਦੇ ਹੋ ਕਿ ਹੁਣ ਅਗਲੇ 5 ਦਿਨ ਅਸੀਂ ਕਿਸੇ ਵੀ ਊਰਜਾ ਸਰੋਤ ਤੇ ਹਮਲੇ ਨਹੀਂ ਕਰਾਂਗੇ ਜੀ। ਇਹ ਹੁਣ ਆਖਰੀ ਗੱਲ ਲਗਭਗ ਇੱਥੇ ਕਾ ਕੇ ਰੁਕੀ ਹੈ, ਜੇ ਤੋਂ ਬਾਅਦ ਕੋਈ ਅਗਲਾ ਟਵੀਟ ਅਜੇ ਨਾ ਆਇਆ ਹੋਵੇ। ਤਾਂ ਹੁਣ ਅਗਲੇ 5 ਦਿਨਾਂ ਲਈ ਇਹ ਪਹਿਲੂ ਰੋਕਣ ਤੋਂ ਬਾਅਦ ਕਹਿੰਦੇ ਕਿ ਡੋਨਾਲਡ ਟਰੰਪ ਚਾਹੁੰਦੇ ਨੇ ਕਿ ਸੀਜ਼ ਫਾਇਰ ਹੋਵੇ ਜੀ। ਕੀ ਇਹ ਸੀਜ਼ ਫਾਇਰ ਵੱਲ ਵਧਾਇਆ ਗਿਆ ਪਹਿਲਾ ਕਦਮ ਹੈ? ਠੀਕ ਹੈ। ਕੀ ਇਹ ਵੀ ਸੱਚ ਹੈ ਕਿ ਕੁਝ ਲੋਕ ਇਹ ਵੀ ਉਂਗਲ ਖੜੀ ਕਰ ਰਹੇ ਨੇ ਕਿ ਸਥਿਤੀ ਇੱਥੋਂ ਤੱਕ ਬਣ ਗਈ ਆ ਕਿ ਟਰੰਪ ਹੋਰਾਂ ਨੇ ਸਮੁੰਦਰ ਦੇ ਵਿੱਚ ਪਰਮਾਣੂ ਪਣਡੁੱਬੀਆਂ ਵੀ ਉਤਾਰ ਲਈਆਂ ਨੇ। ਇੱਕ ਪਾਸੇ ਪਰਮਾਣੂ ਪਣਡੁੱਬੀਆਂ ਉਤਰਨ ਦੀ ਗੱਲ, ਦੂਸਰੇ ਪਾਸੇ ਸੀਜ਼ ਫਾਇਰ। ਦੋਨਾਂ ਗੱਲਾਂ ਦਾ ਮੇਲ ਨਹੀਂ ਗਾ, ਕੋਈ ਨਹੀਂ ਮੇਲ ਹੈਗਾ। ਸਹੀ ਦੱਸ ਸਕਦੇ ਆ ਟਰੰਪ ਹੋਰੀ ਕਿ ਉਹਨਾਂ ਨੇ ਉਹ ਪਰਮਾਣੂ ਪਣਡੁੱਬੀਆਂ ਰੋਕ ਲਈਆਂ। ਕੀ ਸੀਜ਼ ਫਾਇਰ ਦਾ ਕਾਰਨ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਤੇਲ, ਗੈਸ ਤੇ ਹੋਰ ਚੀਜ਼ਾਂ ਨੂੰ ਲੈ ਕੇ ਜੋ ਕਿੱਲਤ ਪੈਦਾ ਹੋਈ ਹੈ, ਸ਼ੇਅਰ ਮਾਰਕੀਟ ਤੋਂ ਲੈ ਕੇ ਸੋਨਾ ਚਾਂਦੀ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਪੂਰੀ ਦੁਨੀਆ ਦੇ ਵਿੱਚ ਗਲੋਬਲੀ, ਉਸ ਅਸਰ ਨੂੰ ਦੇਖਦਿਆਂ ਹੋਇਆਂ ਟਰੰਪ ਘਿਰ ਗਏ ਨੇ, ਆਪਣੀ ਕਾਂਗਰਸ 'ਚ ਘਿਰ ਗਏ ਨੇ, ਆਪਣੇ ਮੁਲਕ 'ਚ ਘਿਰ ਗਏ ਨੇ। ਇਸ ਲਈ ਉਹਨਾਂ ਨੇ ਸੀਜ਼ ਫਾਇਰ ਦੀ ਗੱਲ ਕੀਤੀ ਹੈ। ਪਰ ਸਾਹਮਣੇ ਤੋਂ ਈਰਾਨ ਜਿਸ ਤਰ੍ਹਾਂ ਕਿ ਖਲੋ ਰਿਹਾ, ਦੇਖੋ ਦੋ ਪਹਿਲੂ ਨੇ ਜੀ। ਇਜ਼ਰਾਈਲ ਆਪਣੀ ਈਗੋ ਪਾਲ ਰਿਹਾ, ਆਪਣੀ ਬਦਲਾਖੋਰੀ ਦੀ ਭਾਵਨਾ ਪਾਲ ਰਿਹਾ, ਤੇ ਅਮਰੀਕਾ ਉਹਦਾ ਟੂਲ ਬਣਿਆ, ਟਰੰਪ ਉਹਦਾ ਟੂਲ ਬਣੇ ਨੇ। ਜਾਂ ਟਰੰਪ ਆਪਣੀ ਪਾਵਰ ਨੂੰ ਲਈ, ਆਪਣੀ ਹਉਮੈ ਦੇ ਲਈ, ਜਾਂ ਆਪਣੇ ਆਪ ਨੂੰ ਸੁਪਰ ਪਾਵਰ ਸਾਬਤ ਕਰਨ ਦੇ ਲਈ ਇਹ ਲੜਾਈ ਲੜ ਰਹੇ ਨੇ, ਜਾਂ ਆਪਣੀਆਂ ਫਾਈਲਾਂ ਦੇ ਵਿੱਚੋਂ
ਕਾਲਾ ਮੂੰਹ ਉਜਾਗਰ ਨਾ ਹੋ ਜਾਵੇ, ਉਹਦੇ ਲਈ ਇਹ ਲੜਾਈ ਲੜ ਰਹੇ ਨੇ। ਹੂੰ, ਪਰ ਇਰਾਨ ਕਹਿੰਦਾ ਅਸੀਂ ਤਾਂ ਮੁਲਕ ਦੇ ਲਈ ਕੁਰਬਾਨ ਹੋਣ ਲਈ ਲੜ ਰਹੇ ਹਾਂ। ਹੂੰ, ਸੋ ਇਜ਼ਰਾਈਲ ਅਮਰੀਕਾ ਦੇ ਮੁਕਾਬਲੇ ਇਰਾਨ ਦੀ ਲੜਨ ਦੀ ਭਾਵਨਾ 'ਚ ਜਦੋਂ ਫਰਕ ਆ ਜਾਂਦਾ ਤਾਂ ਤੁਹਾਡਾ ਲੜਨ ਦਾ ਤਰੀਕਾਕਾਰ ਬਦਲ ਜਾਂਦਾ ਹੈ। ਹੂੰ, ਸੋ ਇਸ ਲਈ ਉਹ ਇਸ ਸਥਿਤੀ ਦੇ ਵਿੱਚ ਕਿ ਅਸੀਂ ਆਰਥਿਕ ਤੌਰ ਤੇ ਘੱਟ ਹੋਵਾਂਗੇ, ਹਥਿਆਰਾਂ ਤੌਰ ਤੇ ਘੱਟ ਹੋਵਾਂਗੇ, ਪਰ ਲੜਨ ਦੇ ਜਜ਼ਬੇ ਦੇ ਤੌਰ ਤੇ ਤੁਹਾਡੇ ਨਾਲ ਤਕੜੇ ਹਾਂ, ਫਿਰ ਇਸ ਲਈ ਆ ਗਏ। ਹੂੰ, ਇਹ ਸਥਿਤੀ ਉਹ ਸ਼ਾਇਦ ਟਰੰਪ ਨੂੰ ਭੈਭੀਤ ਵੀ ਕਰ ਰਹੀ ਹੈ ਤੇ ਉਹਦੇ ਵਿੱਚੋਂ ਉਹਨਾਂ ਨੇ ਹੁਣ ਸੀਜ਼ ਫਾਇਰ ਦੀ ਗੱਲ ਤੋਰੀ ਹੈ ਕਿ ਅਗਲੇ 5 ਦਿਨ ਤੇ ਉਹ ਤੋਂ ਬਾਅਦ ਕੀ ਉਧਰ ਨੂੰ ਗੱਲ ਤੁਰੇਗੀ। ਪਰ ਇਰਾਨ ਨੇ ਸਾਹਮਣੇ ਤੋਂ ਇਹ ਕਹਿਤਾ ਕਿ ਸੀਜ਼ ਫਾਇਰ ਦੀ ਗੱਲ ਤਾਂ ਕਰ ਰਹੇ ਹਾਂ, ਹੂੰ, ਪਹਿਲਾਂ ਮੁਆਵਜ਼ਾ ਅਦਾ ਕਰਕੇ ਆਓਗੇ ਸਾਡੇ ਨੁਕਸਾਨ ਦਾ, ਜੀ ਸਹੀ ਹੈ। ਪਹਿਲਾਂ ਤੁਸੀਂ ਇਹ ਤੈਅ ਕਰੋਗੇ, ਗਰੰਟੀ ਦਓਗੇ ਕਿ ਅੱਗੇ ਨੂੰ ਹਮਲਾ ਨਹੀਂ ਹੋਊਗਾ, ਫਿਰ ਬੈਠਾਂਗੇ, ਨਹੀਂ ਅਸੀਂ ਨਹੀਂ ਗੱਲ ਕਰਦੇ। ਹੂੰ, ਸੋ ਇਹ ਸਥਿਤੀ ਦੇ ਵਿੱਚ ਕੀ ਉਮੀਦ ਕੀਤੀ ਜਾਵੇ ਕਿ ਤੁਰੰਤ ਜੰਗ ਰੁਕੇਗੀ? ਦੇਖੋ, ਆਸ ਤੇ ਦੁਨੀਆ ਕਾਇਮ ਹੈ ਔਰ ਉਮੀਦ ਕਰੀਏ ਕਿ ਸਾਰਾ ਕੁਝ ਦਰੁਸਤ ਹੋ ਜਾਵੇ, ਪਰ ਜਿਨ੍ਹਾਂ ਦੇ ਜੀ ਚਲੇ ਗਏ, ਜੋ ਆਰਥਿਕ ਨੁਕਸਾਨ ਹੋ ਗਿਆ, ਜੋ ਮਾਲੀ ਨੁਕਸਾਨ, ਜਾਨੀ ਨੁਕਸਾਨ ਹੋ ਗਿਆ, ਜੀ, ਜੋ ਜੀ, ਦੂਸਰੇ ਮੁਲਕ ਇਹਦੇ ਕਾਰਨ ਪੀੜਤ ਹੋ ਗਏ, ਉਹ ਤੁਰੰਤ ਸਾਰਾ ਕੁਝ ਹੁਣ ਠੀਕ ਹੋਣ ਵਾਲਾ ਨਹੀਂ। ਹੂੰ, ਪਰ ਜਿਉਂ-ਜਿਉਂ ਦਿਨ ਅੱਗੇ ਵਧੀ ਜਾਣਗੇ, 22-23 ਦਿਨ ਹੋ ਲਏ, ਜੇ ਇਹ ਦਿਨ ਅੱਗੇ ਵਧੇ ਤਾਂ ਗਲਤੀ ਹੋਰ ਵੱਡੀ ਹੁੰਦੀ ਜਾਏਗੀ। ਸਹੀ ਗੱਲ। ਇਸ ਗਲਤੀ ਨੂੰ ਕਿਤੇ ਨਾ ਕਿਤੇ ਆ ਕੇ ਰੋਕ ਲੈਣਾ ਚਾਹੀਦਾ। ਟਰੰਪ ਉਹਨਾਂ ਕੋਲ ਮੌਕਾ ਹੈ, ਉਹ ਆਪਣੇ ਆਪ ਨੂੰ ਅਜੇ ਵੀ ਦਰੁਸਤ ਕਰਨ, ਨਹੀਂ ਤਾਂ ਆਉਂਦੇ ਸਮਿਆਂ ਤੱਕ ਇਹ ਕਲੰਕ ਬਹੁਤ ਵੱਡਾ ਹੁੰਦਾ ਜਾਏਗਾ। ਜੀ, ਤੇ ਜਾਂਦਿਆਂ ਦੀ ਗੱਲ ਕਰੀਏ, ਮੋਦੀ ਸਾਹਿਬ ਦੀ ਕਹਿੰਦੇ ਜਨਾਬ ਸੰਸਦ 'ਚ ਬੋਲੇ ਤਾਂ ਜ਼ਰੂਰ ਨੇ, ਪਰ ਇਸ ਵਾਰੀ ਉਹ ਜਲਵਾ ਜੁੰਬਸ਼ ਨਹੀਂ ਸੀ, ਉਂਗਲ ਨਹੀਂ ਖੜੀ ਕਰ ਸਕੇ। ਉਹ ਇਸ ਗੱਲ ਨੂੰ ਬਹੁਤ ਡਰ ਕੇ ਬੋਲ ਰਹੇ ਸੀ ਕਿ ਕਿਤੇ ਮੇਰਾ ਮਿੱਤਰ ਨਾਰਾਜ਼ ਨਾ ਹੋ ਜਾਵੇ। ਹੂੰ, ਸਾਰੇ ਝਲਕਾਰੇ ਦੇ ਵਿੱਚ ਕਿਤੇ ਵੀ ਭਾਰਤ ਵਾਲਾ ਸਟੈਂਡ, ਹੂੰ, ਰਾਸ਼ਟਰਵਾਦ ਵਾਲਾ ਸਟੈਂਡ, ਹੂੰ, ਹੈ ਨਾ, ਨਾ, ਮੁਲਕ ਨੂੰ ਪਿਆਰ ਕਰਨ ਵਾਲਾ ਸਟੈਂਡ, ਉਹ ਨਜ਼ਰ ਨਹੀਂ ਆਇਆ। ਜੀ, ਅਸੀਂ ਆਤਮ ਨਿਰਭਰ ਬਣਾਂਗੇ, ਅਸੀਂ ਸਿਲੰਡਰ ਭਰ ਦਿਆਂਗੇ, ਅਸੀਂ ਗੈਸ ਦੀ ਕਿੱਲਤ ਨਹੀਂ ਹੋਣ ਦਿਆਂਗੇ, ਹੂੰ, ਅਸੀਂ ਜੀ ਦੁਨੀਆ ਨੂੰ ਅਪੀਲ ਕਰਦੇ ਹਾਂ ਸ਼ਾਂਤੀ ਦੇ ਧਾਰਨੀਆਂ, ਜੰਗ ਨਹੀਂ ਹੋਣੀ ਚਾਹੀਦੀ, ਸ਼ਾਂਤੀ ਹੋਣੀ ਚਾਹੀਦੀ ਆ, ਸਹੀ ਹੈ, ਹੈ ਨਾ। ਹੂੰ, ਇਹ ਸਾਰਾ ਕੁਝ ਤਾਂ ਕਿਹਾ, ਇਹ ਨਹੀਂ ਕਿਹਾ ਕਿ ਜੰਗ ਹੋ ਕਿਉਂ ਰਹੀ ਆ, ਕੌਣ ਜ਼ਿੰਮੇਵਾਰ ਆ, ਕਿਹਨੇ ਛੇੜੀ ਆ, ਰੁਕਣੀ ਕਿਵੇਂ ਚਾਹੀਦੀ ਆ, ਨਾ, ਮੈਂ ਕਿਹਨੂੰ ਅਪੀਲ ਕਰਦਾ। ਜਿਹੜੇ 22 ਮੁਲਕ ਇਰਾਨ ਕੰਨੀ ਨੂੰ ਮੂੰਹ ਕਰਕੇ ਕਹੀ ਜਾਂਦੇ ਨੇ ਕਿ ਰਾਹ ਖੋਲ ਦੋ ਜੀ, ਜਾਣ ਦੋ ਜੀ ਤੇਲ ਦੇ ਟੈਂਕਰ, ਉਹ ਅਮਰੀਕਾ ਨੂੰ ਮੂੰਹ ਕਰਕੇ ਟਰੰਪ ਨੂੰ ਕਿਉਂ ਨਹੀਂ ਕਹਿੰਦੇ ਵੀ ਤੂੰ ਜੰਗ ਰੋਕ ਤੇ ਸਾਡੀ ਸਥਿਤੀ ਬਹੁਤ ਖਰਾਬ ਹੋ ਰਹੀ ਹੈ। ਸਹੀ ਗੱਲ। ਤੇ ਉਹਨਾਂ 'ਚ ਸਾਡੇ ਵਾਲੇ ਜਨਾਬ ਸੰਸਦ 'ਚ ਖੜ ਕੇ ਉਂਗਲ ਖੜੀ ਕਰਕੇ ਕਿਉਂ ਨਹੀਂ ਕਹਿ ਸਕੇ ਕਿ ਲੜਾਈ ਦੀ ਲੋੜ ਨਹੀਂ ਸੀ, ਇਹ ਗਲਤ ਛਿੜੀ ਗਈ ਹੈ। ਜੀ, ਸਹੀ ਗੱਲ। ਇਹਨਾਂ ਨੂੰ ਕਹਿਣ ਦੀ ਹਿੰਮਤ ਨਹੀਂ। ਉਹ ਇਹ ਮਿੱਤਰਚਾਰਾ ਪਾਲਿਆ ਜਾ ਰਿਹਾ ਜਾਂ ਡਰ ਪਾਲਿਆ ਜਾ ਰਿਹਾ, ਸਵਾਲ ਇਹ। ਜੀ ਬਿਲਕੁਲ। ਚਰਚਾ ਉਹਨਾਂ ਦੇ ਭਾਸ਼ਣ ਦੀ, ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਸਾਰੀਆਂ ਗੱਲਾਂ ਦਾ, ਲੋਕ ਚਰਚਾ ਕਰ ਰਹੇ ਨੇ ਵੀ ਇਹ ਪ੍ਰਧਾਨ ਮੰਤਰੀ ਬੋਲ ਰਹੇ ਸਨ ਜਾਂ ਕੋਈ ਹੋਰ ਬੋਲ ਰਿਹਾ ਸੀ, ਕਿਉਂਕਿ ਪ੍ਰਧਾਨ ਮੰਤਰੀ ਵਾਲੀ ਨਾ ਤਾਂ ਗੱਲਬਾਤ ਸੀ ਤੇ ਨਾ ਹੀ ਉਹ ਮੁੱਦੇ ਛੋਏ। ਉਹਨਾਂ ਨੇ ਵਿਦੇਸ਼ ਮੰਤਰੀ ਬਣੇ ਫਿਰਦੇ ਰਹਿੰਦੇ ਨੇ, ਪਰ ਜਦੋਂ ਵਿਦੇਸ਼ ਨੀਤੀ ਦੀ ਗੱਲ ਆਉਂਦੀ ਹੈ ਉਦੋਂ ਚੁੱਪ ਕਰ ਜਾਂਦੇ ਆ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US